ਅਮੀ ਜੀ ਪੁਰਾਣੇ ਵਕਤਾਂ ਦੀ ਗੱਲ ਆ ਜੀ। ਹਾਂਜੀ। ਇੱਕ ਆਦਮੀ ਨਾ ਕਿਤੇ ਜੰਗਲ 'ਚ ਤੁਰਿਆ ਜਾ ਰਿਹਾ ਸੀਗਾ। ਅੱਛਾ ਜੀ। ਤੁਰਿਆ ਜਾ ਰਿਹਾ ਰਸਤੇ ਦੇ ਵਿੱਚ ਨਾ ਇੱਕ ਬਹੁਤ ਭਾਰਾ ਦਰਖਤ ਆ ਗਿਆ ਅਮੀ ਜੀ। ਹਾਂਜੀ। ਉਹਦੇ ਉੱਤੇ ਨਾ ਇੱਕ ਸੱਪ ਲਟਕ ਰਿਹਾ ਸੀ ਅਮੀ ਜੀ। ਅੱਛਾ ਜੀ। ਉਹ ਜਦੋਂ ਉਹਨੇ ਕੋਲ ਹੋ ਕੇ ਦੇਖਿਆ ਨਾ, ਸੱਪ ਬੜਾ ਕਮਜ਼ੋਰ ਹੋ ਗਿਆ ਸੀਗਾ ਹਾਂਜੀ। ਤੇ ਉਹ ਜਿੱਦਾਂ ਨਾ ਬੜੇ ਦਿਨਾਂ ਦਾ ਭੁੱਖਾ ਪਿਆਸਾ ਹੁੰਦਾ ਆ, ਹਾਂਜੀ। ਤੇ ਉਹ ਕਿਤੇ ਨਾ ਉੱਤੇ ਛਾਪਿਆਂ ਦੇ ਵਿੱਚ ਫਸ ਗਿਆ ਹੋਇਆ ਸੀਗਾ। ਅੱਛਾ ਉਹ ਜੀ। ਲਟਕੀ ਜਾ ਰਿਹਾ ਸੀਗਾ। ਹਾਂਜੀ। ਹਾਂਜੀ। ਉਹਨੇ ਕੀ ਕੀਤਾ, ਉਹਨੇ ਕਿਹਾ ਕਿ ਇਹ ਵੀ ਅੱਲਾਹ ਤਾਲਾ ਦੀ ਮਖਲੂਕ ਆ ਕਿ ਚਲੋ ਮੈਂ ਇਹਨੂੰ ਥੱਲੇ ਲਾਣਾ। ਹਾਂਜੀ। ਉਹਨੇ ਸੱਪ ਨੂੰ ਥੱਲੇ ਲਾਇਆ ਤੇ ਸੱਪ ਦੀ ਹਾਲਤ ਬਹੁਤ ਬੁਰੀ ਸੀ, ਬੜਾ ਕਮਜ਼ੋਰ ਸੀਗਾ। ਅੱਛਾ ਜੀ। ਉਹਦੇ ਕੋਲ ਸੀਗਾ ਦੁੱਧ। ਉਹਨੇ ਨਾ ਉਹਨੂੰ ਚੂਲੀ ਦੇ ਵਿੱਚ ਦੁੱਧ ਪਿਲਾਤਾ। ਸ਼ਾਬਾਸ਼। ਉਹ ਸੱਪ ਨੂੰ ਜਦੋਂ ਕੋਈ ਹੋਸ਼ ਆਈ ਨਾ ਥੋੜੀ ਜਿਹੀ, ਤੇ ਸੱਪ ਕਹਿੰਦਾ ਕਿ ਮੈਂ ਹੈਗਾ ਸੱਪਾਂ ਦਾ ਸਰਦਾਰ, ਬੰਦਿਆ ਦੱਸ ਕੀ ਤੈਨੂੰ ਚਾਹੀਦਾ। ਅੱਛਾ। ਉਹ ਬੰਦਾ ਕਹਿੰਦਾ ਮੈਨੂੰ ਤੇਰੇ ਕੋਲੋਂ ਕੁਝ ਨਹੀਂ ਚਾਹੀਦਾ, ਮੈਨੂੰ ਅੱਲਾਹ ਤਾਲਾ ਦੇਗਾ, ਮੈਨੂੰ ਮੇਰੇ ਸੋਹਣੇ ਰੱਬ ਤੋਂ ਚਾਹੀਦਾ, ਮੈਂ ਕਿਸੇ ਤੋਂ ਨਹੀਂ ਮੰਗਦਾ ਹੈਗਾ। ਉਹਨੇ ਕਿਹਾ ਫਿਰ ਚਾਹੀਦਾ ਤੈਨੂੰ, ਦੱਸ ਤੂੰ ਮੇਰੇ ਤੇ ਅਹਿਸਾਨ ਕੀਤਾ। ਉਹਨੇ ਕਿਹਾ ਮੈਂ ਤੇਰੇ ਤੇ ਅਹਿਸਾਨ ਨਹੀਂ ਕੀਤਾ, ਮੈਂ ਆਪਣੇ ਸੋਹਣੇ ਰੱਬ ਨੂੰ ਰਾਜ਼ੀ ਕੀਤਾ ਤੇ ਮੇਰਾ ਸੋਹਣਾ ਰੱਬ ਇਹਦਾ ਅਜਰ ਦੇਗਾ। ਮੈਂ ਤੇ ਅੱਲਾਹ ਤਾਲਾ ਦੀ ਮਖਲੂਕ ਆ, ਤੂੰ ਉਹਨੂੰ ਖੁਸ਼ ਕੀਤਾ, ਆਪਣੇ ਸੋਹਣੇ ਰੱਬ ਨੂੰ ਖੁਸ਼ ਕੀਤਾ। ਹਾਂਜੀ। ਉਹ ਕਹਿੰਦਾ ਅੱਛਾ ਆਲਾ ਇੱਕ ਨਾ ਮੇਰੇ ਕੋਲੋਂ ਲੈ ਲੈ ਮਣਕਾ। ਅੱਛਾ ਜੀ। ਤੇ ਆ ਤੇਰੇ ਕੋਲ ਕੋਈ ਚੀਜ਼ ਹੈਗੀ ਆ? ਉਹਨੇ ਕਿਹਾ ਜੀ ਹਾਂ ਮੇਰੇ ਕੋਲ ਇੱਕ ਬੋਤਲ ਆ। ਉਹਨੇ ਕਿਹਾ ਇਹਦੇ ਵਿੱਚ ਨਾ ਮਣਕਾ ਪਾ ਦੇ ਤੇ ਘਰ ਜਾ ਕੇ ਇਹਨੂੰ ਕਹੀਂ ਨਿਕਲ ਬਾਹਰ। ਅੱਛਾ। ਜਦੋਂ ਇੰਨਾ ਕਹੇਗਾ ਤੇ ਇਹਦੇ ਵਿੱਚੋਂ ਦੌਲਤ ਨਿਕਲਣੀ ਸ਼ੁਰੂ ਹੋ ਜਾਊਗੀ, ਹੀਰੇ ਜੋਹਰਾਤ ਨਿਕਲਣੇ ਸ਼ੁਰੂ ਹੋ ਜਾਊਗੇ, ਤੇ ਲੈ ਕੇ ਚਲਾ ਜਾ ਤੇ ਫਲਾਂ ਜਗ੍ਹਾ ਤੇ ਮੇਰਾ ਘਰ ਆ, ਤੇ ਉੱਥੇ ਅਗਰ ਤੈਨੂੰ ਕਿਤੇ ਮੇਰੀ ਜ਼ਰੂਰਤ ਪਵੇ ਤਾਂ ਉੱਥੇ ਆ ਜਾਵੇਂ। ਅੱਛਾ ਜੀ। ਉਹਨੇ ਕਿਹਾ ਠੀਕ ਆ ਜੀ। ਉਹ ਲੈ ਕੇ ਤੇ ਤੁਰ ਪਿਆ। ਰਸਤੇ 'ਚ ਜਾਂਦਾ ਤੁਰਾ ਜਾਂਦਾ ਤੇ ਹਨੇਰਾ ਹੋ ਗਿਆ। ਉਹਨੇ ਕਿਹਾ ਲਾਗੇ ਨਾ ਮੇਰੇ ਇੱਕ ਦੋਸਤ ਦੀ ਬਸਤੀ ਆ, ਚਲੋ ਮੈਂ ਉੱਥੇ ਰਹਿ ਲੈਣਾ ਆ। ਅੱਛਾ ਜੀ। ਉੱਥੇ ਰਹਿ ਲੈਣਾ। ਉੱਥੇ ਚਲਾ ਗਿਆ, ਜਾ ਕੇ ਆਪਣੇ ਦੋਸਤ ਨੂੰ ਕਹਿੰਦਾ ਕਿ ਮੈਂ ਇੱਥੇ ਰਾਤ ਗੁਜ਼ਾਰਨੀ ਆ। ਦੋਸਤ ਕਹਿੰਦਾ ਰਹਿ ਲੈ। ਉਹਨੇ ਕਿਹਾ ਜੀ ਆ ਮੇਰੀ ਬੋਤਲ ਆ ਤੇ ਇਹਨੂੰ ਸੰਭਾਲ ਕੇ ਰੱਖੀ। ਉਹਨੇ ਕਿਹਾ ਜੀ ਠੀਕ ਹੈ, ਮੈਂ ਬੋਤਲ ਸੰਭਾਲ ਕੇ ਰੱਖ ਲੈਣਾ। ਉਹਨੇ ਕਿਹਾ ਲੇਕਿਨ ਇਹਨੂੰ ਨਾ ਏਦਾਂ ਨਾ ਕਹੀਂ ਕਿ ਨਿਕਲ ਬਾਹਰ, ਤੇ ਇਹਦੇ ਵਿੱਚ ਨਾ ਕਹਿੰਦਾ ਮੇਰੀ ਕੋਈ ਕੀਮਤੀ ਚੀਜ਼ ਆ। ਉਹਨੇ ਕਿਹਾ ਠੀਕ ਹੈ ਜੀ, ਕੋਈ ਮਸਲਾ ਨਹੀਂ ਹੈਗਾ। ਉਹ ਸੌਂ ਗਿਆ। ਉਹਨੇ ਸਾਈਡ ਤੇ ਹੋ ਕੇ ਬੋਤਲ ਨੂੰ ਕਹਿੰਦਾ ਨਿਕਲ ਬਾਹਰ। ਉਹਦੇ ਵਿੱਚੋਂ ਹੀਰੇ ਜੋਹਰਾਤ ਨਿਕਲਿਆ। ਮਾਸ਼ਾਅੱਲਾ। ਉਹਨੇ ਕੀ ਕੀਤਾ, ਉਹਨੇ ਦੇਖਿਆ ਉਹਦੇ ਵਿੱਚ ਨਾ ਇੱਕ ਮਣਕਣਾ ਆ। ਉਹਨੇ ਉਦਾਂ ਦਾ ਹੀ ਮਣਕਣਾ ਬਣਾਇਆ ਤੇ ਬੋਤਲ ਦੇ ਵਿੱਚ ਪਾਤਾ। ਬੋਤਲ ਦੇ ਵਿੱਚ ਪਾਤਾ ਤੇ ਉਹ ਸਵੇਰ ਉੱਠਿਆ, ਕਹਿੰਦਾ ਮੇਰੀ ਬੋਤਲ, ਕਹਿੰਦਾ ਆ ਲਓ ਜੀ ਬੋਤਲ ਲੈ ਜਾਓ। ਉਹ ਘਰ ਗਿਆ ਬੜਾ ਖੁਸ਼, ਜਾ ਕੇ ਆਪਣੀ ਬੀਵੀ ਨੂੰ ਕਹਿੰਦਾ ਅਸੀਂ ਤਾਂ ਹੁਣ ਦੌਲਤਮੰਦ ਹੋ ਗਏ ਆ। ਤੇ ਜਾ ਕੇ ਕਹਿੰਦਾ ਬੋਤਲ ਦੇ ਵਿੱਚ ਮੂੰਹ ਕਰਕੇ ਨਿਕਲ ਬਾਹਰ। ਉਹਦੇ ਵਿੱਚੋਂ ਕੁਝ ਵੀ ਨਾ ਨਿਕਲਿਆ। ਉਹਨੇ ਕਿਹਾ ਮੈਂ ਹੁਣ ਵਾਪਸ ਜਾਣਾ ਹੈ। ਵਾਪਸ ਚਲਾ ਗਿਆ। ਤੁਰਾ ਜਾਂਦਾ। ਉਹਨੇ ਕਿਹਾ ਫਿਰ ਮੈਂ ਕੋਈ ਕੰਮਕਾਰ ਕੋਈ ਕਰਦਾ ਆ। ਰਸਤੇ ਦੇ ਵਿੱਚ ਦੇਖਿਆ ਉਹੀ ਜਗ੍ਹਾ ਆ ਗਈ ਜਿਹੜੀ ਸੱਪ ਨੇ ਦੱਸੀ ਸੀਗੀ। ਉਹਨੇ ਕਿਹਾ ਸੱਪ ਨੇ ਮੇਰੇ ਨਾਲ ਧੋਖਾ ਕੀਤਾ, ਚਲੋ ਮੈਂ ਸੱਪ ਨੂੰ ਦੱਸਦਾ ਕਿ ਤੂੰ ਨਹੀਂ ਸੀ ਮੈਨੂੰ ਕੁਝ ਦੇ ਸਕਦਾ, ਮੈਂ ਤੇ ਅੱਗੇ ਅੱਲਾਹ ਤੋਂ ਮੰਗਦਾ ਸੀ, ਤੇ ਮੇਰੇ ਨਾਲ ਝੂਠ ਕਿਉਂ ਬੋਲਿਆ। ਉਹਨੇ ਸੱਪ ਨੂੰ ਜਾ ਕੇ ਕਹਿੰਦਾ ਉੱਥੇ, ਕਹਿੰਦਾ ਕਿ ਸੱਪਾ ਤੇਰੇ ਤੇ ਮੈਂ ਅਹਿਸਾਨ ਨਹੀਂ ਸੀ ਕੀਤਾ, ਮੈਂ ਤੇ ਅੱਲਾਹ ਤਾਲਾ ਨੂੰ ਰਾਜ਼ੀ ਕੀਤਾ ਸੀ, ਤੂੰ ਮੇਰੇ ਨਾਲ ਝੂਠ ਕਿਉਂ ਬੋਲਿਆ। ਉਹ ਕਹਿੰਦਾ ਮੈਂ ਤੇਰੇ ਨਾਲ ਝੂਠ ਨਹੀਂ ਸੀ ਬੋਲਿਆ। ਉਹਨੇ ਕਿਹਾ ਏਦਾਂ ਏਦਾਂ ਕਰਕੇ ਹੋਈ। ਸੱਪ ਸਮਝ ਗਿਆ ਕਿ ਇਹਨਾਂ ਧੋਖਾ ਹੋਇਆ। ਉਹਨੇ ਨਾ ਫਿਰ ਇੱਕ ਮਣਕਣਾ ਦਿੱਤਾ। ਕਹਿੰਦਾ ਆਲਾ ਲੈ ਜਾ ਤੇ ਉਸੇ ਰਸਤੇ 'ਚ ਜਾਈ, ਤੇ ਜਿੱਥੇ ਜਿੱਥੇ ਰੁਕਦਾ ਗਿਆ ਸੀ ਉੱਥੇ ਰੁਕ ਕੇ ਤੇ ਫਿਰ ਜਾਵੀਂ, ਤੇ ਇਹਦੇ ਵਿੱਚੋਂ ਵੀ ਇਹਨੂੰ ਵੀ ਬੋਤਲ 'ਚ ਪਾ ਲੈ, ਤੇ ਇਹਨੂੰ ਕਹੀਂ ਨਿਕਲ ਬਾਹਰ, ਤੇ ਇਹ ਨਿਕਲੂਗੀ ਇਹਦੇ ਵਿੱਚੋਂ ਵੀ ਕੋਈ ਚੀਜ਼। ਉਹਨੇ ਕਿਹਾ ਠੀਕ ਆ ਜੀ। ਉਹ ਚਲਾ ਗਿਆ, ਜਾ ਕੇ ਆਪਣੇ ਦੋਸਤ ਦੇ ਕੋਲ ਰੁਕਿਆ। ਉਹਨੂੰ ਕਹਿੰਦਾ ਯਾਰ ਅੱਜ ਫਿਰ ਮੈਂ ਰਾਤ ਗੁਜ਼ਾਰਨੀ ਆ। ਦੋਸਤ ਨੇ ਕਿਹਾ ਲੈ ਵੀ ਅੱਜ ਫਿਰ ਅਮੀਰ ਹੋ ਜਾਵਾਂਗੇ। ਉਹਨੂੰ ਕਹਿੰਦਾ ਕਿ ਅੱਜ ਫਿਰ ਮੇਰੇ ਕੋਲ ਬੋਤਲ ਹੈ, ਇਹਦੇ ਵਿੱਚੋਂ ਕਹੀਂ ਨਾ ਕੁਛ ਵੀ ਕਿ ਨਿਕਲ ਬਾਹਰ। ਉਹਨੇ ਕਿਹਾ ਠੀਕ ਆ ਤੂੰ ਆਰਾਮ ਨਾਲ ਸੌ ਜਾ। ਉਹ ਸੌ ਜਾਂਦਾ। ਤੇ ਉਹਦਾ ਦੋਸਤ ਕਹਿੰਦਾ ਨਿਕਲ ਬਾਹਰ। ਅਮੀ ਉਹਦੇ ਵਿੱਚੋਂ ਨਾ ਇੱਕ ਸੱਪ ਬਾਹਰ ਨਿਕਲਦਾ। ਉਹਦੇ ਦੋਸਤ ਦੇ ਮਾਰਦਾ ਡੰਗ। ਉਹ ਸੱਪ ਜਦੋਂ ਉਹਦੇ ਡੰਗ ਮਾਰਦਾ ਤੇ ਬੰਦਾ ਉੱਥੇ ਹੀ ਮਰ ਜਾਂਦਾ ਉਹਦਾ ਦੋਸਤ। ਉਹ ਜਦੋਂ ਦੇਖਦਾ, ਉਹ ਜਿਹੜਾ ਦੂਸਰਾ ਮਣਕਣਾ ਉਹ ਵੀ ਮਿਲ ਜਾਂਦਾ, ਦੂਸਰੀ ਬੋਤਲ ਵੀ ਮਿਲ ਜਾਂਦੀ ਆ। ਉਹਦੇ ਵਿੱਚੋਂ ਕਹਿੰਦਾ ਨਿਕਲ ਬਾਹਰ, ਤੇ ਅਮੀ ਜੀ ਉਹ ਸਾਰੀ ਦੌਲਤ ਬਾਹਰ ਆ ਜਾਂਦੀ ਆ। ਉਹ ਦੌਲਤ ਇਕੱਠੀ ਕਰਦਾ ਆ, ਤੇ ਉਹ ਸ਼ੇਰ ਨੂੰ ਕਹਿੰਦਾ ਜਾ ਵਿੱਚ। ਉਹ ਬੋਤਲ ਦੇ ਵਿੱਚ ਚਲਾ ਜਾਂਦਾ ਤੇ ਬੰਦਾ ਅਮੀਰ ਹੋ ਜਾਂਦਾ। ਗੱਲ ਇਹ ਆ ਕਿ ਕਦੀ ਵੀ ਕਿਸੇ ਨਾਲ ਨਾ ਨਾਇਨਸਾਫੀ ਨਹੀਂ ਕਰਨੀ ਚਾਹੀਦੀ, ਧੋਖਾ ਨਹੀਂ ਕਰਨਾ ਚਾਹੀਦਾ, ਵਰਨਾ ਅੱਲਾਹ ਤਾਲਾ ਉਹਦੀ ਸਜ਼ਾ ਦਿੰਦਾ ਆ।